ਗਰੀਬਾਂ ਮਸਕੀਨਾਂ ਯਤੀਮਾਂ ਤੇ ਬੇਵਾਂ ਦੇ ਮਾਲ ਖਾਣ ਵਾਲੇ ਤੇ ਬੜੇ ਬੜੇ ਦੇਖੇ ਸੀਗੇ। ਬੇਨਜ਼ੀਰ ਇਨਕਮ ਸਪੋਰਟ ਦੇ ਨਾਮ ਤੋਂ ਫਰਾਡ ਹੁੰਦਾ ਸੀ। 2000 ਦਾ, 3000 ਦਾ, 5000 ਦਾ, 10 ਲੱਖ ਰੁਪਏ ਦਾ ਫਰਾਡ ਬਹੁਤ ਘੱਟ ਸੁਣਿਆ ਸੀਗਾ। ਥਾਣਾ ਮਾਮੂ ਕਾਂਜਨ ਦੇ ਇਲਾਕੇ ਦੇ ਵਿੱਚ 10 ਲੱਖ ਦੇ ਫਰਾਡੀਏ ਨੇ ਜਿਹਨੇ 10 ਲੱਖ ਦਾ ਫਰਾਡ ਕਰਨਾ ਸੀਗਾ। ਆ ਗਰੀਬਾਂ ਯਤੀਮਾਂ ਦਾ ਮਾਲ ਖਾਣਾ ਸੀਗਾ। ਉਹਨੇ ਜਨਾਬੇ ਲਈ 2 ਥਾਣੇ ਦੀ ਪੁਲਿਸ ਦੀਆਂ ਦੌੜਾਂ ਲਵਾਤੀਆਂ। ਡੀਐਸਪੀ, ਐਸਪੀ, ਪੁਲਿਸ ਭਾਰੀ ਨਫਰੀ ਦੇ ਨਾਲ ਉੱਥੇ ਪਹੁੰਚ ਗਈ ਕਿ 10 ਲੱਖ ਰੁਪਏ ਦੀ ਐਸ ਭਾਈ ਸਾਹਿਬ ਮੈਨੇਜਰ ਦੇ ਨਾਲ ਡਕੈਤੀ ਹੋ ਗਈ ਆ। ਤੇ ਕੱਲੀ ਡਕੈਤੀ ਦੇ ਦੌਰਾਨ ਪੈਸੇ ਨਹੀਂ ਲੈ ਕੇ ਗਏ, ਚਪੇੜਾਂ ਵੀ ਮਾਰੀਆਂ ਵਾ ਤੇ ਫਾਇਰਿੰਗ ਵੀ ਕੀਤੀ ਆ। ਇਹ ਜਦੋਂ ਗੱਲ ਸੀਪੀਓ ਫੈਸਲਾਬਾਦ ਸਾਹਿਬਜ਼ਾਦਾ ਬਲਾਲ ਉਮਰ ਤੱਕ ਪਹੁੰਚੀ ਤੇ ਸੀਪੀਓ ਸਾਹਿਬ ਨੇ ਕਿਹਾ ਕਿ ਗਰੀਬਾਂ ਦਾ ਮਾਲ ਚੋਰ ਡਾਕੂ ਵੀ ਨਹੀਂ ਖਾਣਗੇ। ਫੌਰੀ ਤੌਰ ਤੇ ਥਾਣਾ ਮਾਮੂ ਕਾਂਜਨ, ਥਾਣਾ ਬਾਲਕ, ਡੀਐਸਪੀ ਔਰ ਐਸਪੀ ਨੂੰ ਹੁਕਮ ਦਿੱਤਾ ਕਿ ਮੈਨੂੰ ਡਾਕੂ ਚਾਹੀਦੇ ਆ, ਜਿੱਥੋਂ ਮਰਜ਼ੀ ਲਿਆਓ, ਗਰੀਬਾਂ ਦਾ ਮਾਲ ਗਰੀਬਾਂ ਦੇ ਘਰ ਤੱਕ ਪਹੁੰਚਣਾ ਵਾ। ਤੇ ਜਨਾਬ ਜਦੋਂ ਇਨਵੈਸਟੀਗੇਸ਼ਨ ਕੀਤੀ, ਜਦੋਂ ਚੈੱਕ ਕੀਤਾ ਤੇ ਡਾਕੂ ਕੋਈ ਹੋਰ ਨਹੀਂ ਸੀ। ਡਾਕੂ ਜਨਾਬੇ ਵਾਲੀ ਜਿਹੜਾ ਬੇਨਜ਼ੀਰ ਇਨਕਮ ਸਪੋਰਟ ਦਾ ਮੈਨੇਜਰ ਸੀ ਨਾ, ਜਿਹਨੇ ਆ ਪੈਸੇ ਲੋਕਾਂ ਦੇ ਵਿੱਚ ਵੰਡਣੇ ਸੀ, ਉਹੀ ਡਾਕੂ ਸੀ। ਘਰ ਦੀ ਜਾ ਕੇ ਤਲਾਸ਼ੀ ਲਈ ਤੇ ਘਰੋਂ 10 ਲੱਖ ਰੁਪਇਆ ਨਿਕਲ ਆਇਆ। ਫਿਰ ਜਨਾਬੇ ਵਾਲੀ ਫਾਇਰਿੰਗ ਔਰ ਚਪੇੜਾਂ ਕਿੱਥੇ ਰਹਿ ਗਈਆਂ? ਚਪੇੜਾਂ ਵਾਸਤੇ ਇੱਕ ਅਲੱਗਾ ਬੰਦਾ ਰੱਖਿਆ ਹੋਇਆ ਸੀਗਾ ਕਿ ਤੂੰ ਆ ਕੇ ਮੈਨੂੰ ਚਪੇੜਾਂ ਮਾਰਨੀਆਂ ਵਾ ਤੇ ਮੇਰਾ ਮੂੰਹ ਲਾਲ ਹੋ ਜਾਏਗਾ ਤੇ ਤੂੰ ਜਨਾਬੇ ਵਾਲੀ ਆ ਕੇ ਫਾਇਰਿੰਗ ਕਰਨੀ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏਗਾ ਇੱਥੇ ਫਾਇਰਿੰਗ ਹੋਈ ਆ। ਤੇ ਪੁਲਿਸ ਵਾਲੇ ਕੀ ਨਿਆਣੇ ਆ, ਚੂਚੇ ਆ, ਉਹਨਾਂ ਨੂੰ ਗੱਲ ਦਾ ਨਹੀਂ ਪਤਾ ਲੱਗਦਾ। ਉਹਨਾਂ ਨੇ ਮੂੰਹ ਦੀਆਂ ਲਾਲੀਆਂ ਤੋਂ ਹਿਸਾਬ ਲਾ ਲਿਆ ਕਿ ਇਹ ਲਾਲੀਆਂ ਜਿਹੜੀਆਂ ਨਾ ਆਪ ਪਾਈਆਂ ਹੋਈਆਂ, ਜ਼ਾਰੀ ਬਾਤ ਚਪੇੜ ਘੱਟ ਮਾਰੀ ਹੋਣੀ ਆ ਤੇ ਰਗੜਿਆ ਬਹੁਤਾ ਆਣਾ ਵਾ ਕਿ ਮੂੰਹ ਲਾਲ ਹੋ ਜਾਵੇ ਤੇ ਪੁਲਿਸ ਵਾਲਿਆਂ ਨੂੰ ਪਤਾ ਲੱਗੇ ਕਿ ਚਪੇੜਾਂ ਵੱਜੀਆਂ ਵਾ। ਫਾਇਰਿੰਗ ਜਿਹੜੀ ਆ ਉਹ ਵੀ ਇੱਧਰ ਉੱਧਰ ਕਰ ਦਿੱਤੀ। ਖੈਰ ਜੀ, ਕਿੱਸਾ ਮੁਖਤਸਰ 10 ਲੱਖ ਰੁਪਇਆ ਗਰੀਬਾਂ ਦੇ ਕੋਲ ਪਹੁੰਚ ਗਿਆ ਵਾ। ਇਸ ਮਜ਼ਹਰ ਅਬਾਸ ਦੇ ਘਰੋਂ ਪੇਟੀ ਦੇ ਵਿੱਚੋਂ ਬਰਾਮਦ ਹੋਇਆ ਵਾ। ਇਹ ਭਾਈ ਸਾਹਿਬ ਹੁਣ ਹਵਾਲਾਤ ਦੇ ਵਿੱਚ ਨੇ ਤੇ ਇਸ ਭਾਈ ਤੇ ਪਰਚਾ ਹੋ ਗਿਆ ਵਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਗਰੀਬਾਂ ਦਾ ਮਾਲ ਕਿੰਨਾ ਕੁ ਤੁਸੀਂ ਖਾ ਲੋਗੇ, ਕਿੱਥੇ ਚਲ ਜਾਓਗੇ। ਉਹਨਾਂ ਨੂੰ ਤੁਸੀਂ 5-5, 7-7 ਹਜ਼ਾਰ ਦੇਣਾ ਸੀਗਾ, ਜਿਹੜਾ ਇਹਨੇ 10 ਲੱਖ ਰੁਪਏ ਦਾ ਚੂਨਾ ਲਾ ਕੇ ਤੇ ਗਾਂਹ ਜਾਣਾ ਸੀਗਾ। ਬਹੁਤ ਸ਼ੁਕਰੀਆ।